सो सरकारां चाहे कुछ करन जां ना करन, पर ये मरजीवड़े लोग जिहड़े पंजाब दे आ, वो ये माहौल वेख के दिल बाग-बाग हो जाता है कि देखो पंजाब ते मुसीबत पई है ते पंजाब दे लोग किवें जूझदे। उधर देखो जिहड़े ट्रैक्टरां दी गल हुंदी है ना, ट्रैक्टरां ते झंडे ला के ये जिहड़े ट्रैक्टरां ते स्टंट करदे आ देखो स्टंट हो रहे। ये मिट्टी लियांदी जा रही है, मिट्टी शैड थले तां लियांदी है कि जे बरसात आउंदी है तां भी तोड़े भरन दे विच सानू कोई दिक्कत ना आवे। तोड़े भरन दे विच सवेर तो लैके हज़ारां बीबियां बच्चे बुढ़े जो भी है पिंडां चों निकल के इस मंडी दे विच आके तोड़े भर रहे हैं तां कि जिहड़ा बंन टुट्टा है परसों दा हरी के पत्तन तो माझी वाले पासे जिहड़ा बंन टुट्टा है वो इत्थों बोरियां जा के इन्हां ने चक के भर देना। ये ऐसे योधे ने जिन्हां नूं एक मिनट भी नहीं लगा कि उन्होंने जिहड़ी हरी के मंडी आ उहदे विच लिया के एडा वड्डा जिहड़ा वो इकट्ठ कर लिया। लोकां दा इकट्ठ जिੱਥੇ कीता ते उत्थे उन्होंने जिहड़ा हैगा सिख संगत लिया के आ जिहड़े वड्डे वड्डे ढेर तुसीं देखदे पए हो, ये ढेर उन्हां पंजाबी जिहड़े योधियां दे आ जिहड़े जिन्हां दे सिर ते मुसीबत मंडरा रही है। आपां कोशिश करदे हां जाके बीबियां नाल गलबात करन दी। माता जी किहड़ा पिंड आ? खारा कित्थे आ? सरियाली साहब लग बाबा जी ਦੇ ਪੜਾਰ ਲੱਗ ਤੁਹਾਡੇ ਪਿੰਡ ਵੀ ਪਾਣੀ ਆਇਆ? ਸਾਡੇ ਪਿੰਡ ਵੀ ਆਇਆ ਪਾਣੀ ਆ ਉਧਰ ਸਬਰਾਲੀ ਤੇ ਪਿੰਡ ਤੁਹਾਡੇ ਪਿੰਡ ਦਾ ਪਾਣੀ ਨਹੀਂ ਆਇਆ, ਤੁਸੀਂ ਇੱਥੇ ਫਿਰ ਕਿਉਂ ਆ ਗਏ? ਸੇਵਾ ਮਹਾਂਪੁਰਖਾਂ ਨਾਲ ਆਉਂਦੇ ਆ ਜੀ, ਮਹਾਂਪੁਰਖਾਂ ਨਾਲ ਦੇਖੋ ਇਹਨਾਂ ਬੀਬੀ ਦਾ ਪਿੰਡ ਜਿਹੜਾ ਹੈਗਾ ਕਿਹੜਾ ਦੱਸਿਆ ਸੀ ਮੈਨੂੰ ਭੁੱਲ ਗਿਆ। ਖਾਰਾ ਪਿੰਡ ਆ, ਖਾਰਾ ਇਸ ਵੱਡੇ ਰੋਡ ਦੇ ਉੱਪਰ ਸਰਿਆਲੀ ਤੋਂ ਪਿੱਛੇ ਖਾਰਾ ਪਿੰਡ ਆਉਂਦਾ। ਇਹ ਉੱਥੋਂ ਆਈ ਹੈ ਸੰਗਤ, ਯਾਨੀ ਇਹਨਾਂ ਦਾ ਜਿਹੜਾ ਹੈਗਾ ਕੋਈ ਘਰ ਨਹੀਂ ਡੁੱਬਾ, ਕੋਈ ਫਸਲ ਨਹੀਂ ਡੁੱਬੀ, ਪਰ ਫਿਰ ਵੀ ਤੁਸੀਂ ਕੀ ਕਹਿਣਾ ਚਾਹੋਗੇ? ਆ ਕਿਵੇਂ ਤੁਸੀਂ ਇਹ ਮੰਡੀ ਦੇ ਵਿੱਚ ਤਾਂ ਕਣਕ ਆਉਂਦੀ, ਝੋਨਾ ਆਉਂਦਾ, ਤੁਸੀਂ ਆ ਕੀ ਢੇਰ ਲਾਈ ਬੈਠੇ ਹੋ? ਅਸੀਂ ਪੂਰੀਆਂ ਲਾਈਆਂ ਮਿੱਟੀ ਵਾਸਤੇ, ਸਾਡਾ ਸਭਰਾ ਰੁੜ ਗਿਆ ਹੈ। ਅੱਛਾ ਰੁੜ ਗਿਆ? ਹਾਂਜੀ ਸਭਰਾਵਾਂ ਦਾ ਬੰਨ ਬਹੁਤ ਜ਼ਿਆਦਾ ਰੁੜ ਗਿਆ ਹੈ। ਅੱਛਾ ਜੀ, ਕਿੰਨੇ ਕੁ ਕਿੱਲੇ ਜਿਹੜਾ ਉਹ ਬੰਨ ਟੁੱਟ ਗਿਆ? ਕਿੰਨੇ ਕੁ ਕਿੱਲੇ ਟੁੱਟ ਗਿਆ? ਥੋੜਾ ਲੱਗ ਗਿਆ ਜੋ ਕਿ ਕਾਫੀ 3-4 ਕਿੱਲੇ ਟੁੱਟ ਗਿਆ। 3-4 ਕਿ ਤੁਹਾਨੂੰ ਲੱਗਦਾ ਬੰਨ ਦਿਓਗੇ? ਬੰਨਾਂਗੇ, ਮਹਾਰਾਜ ਸਾਡੇ ਨਾਲ, ਬਾਬਾ ਤਾਰਾ ਸਿੰਘ ਵੈਰੀ ਗੁੱਡ ਵੈਰੀ ਗੁੱਡ। ਬਾਬਾ ਸੁਖਾ ਸਿੰਘ ਨਾਲ ਹੈ। ਹਾਂਜੀ ਸੰਤ ਹੈਗੇ ਕੋਈ ਚੀਨੀਆਂ ਚ ਬੰਨ ਦੇਣਗੇ। ਵੇਖੋ ਤੁਸੀਂ ਕਾਲੇ ਕਾਨੂੰਨ ਰੱਦ ਕਰਾ ਦਿੱਤੇ ਤੇ ਬੰਨ ਕਿੱਡਿਆ ਕਿਸ ਹੈਗਾ? ਬੰਨ ਤੇ ਮਹਾਰਾਜ ਆਪੇ ਬੰਨ ਦੇਣੀ ਨੇ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ। ਸੰਤ ਬਾਬਾ ਸੁਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ, ਹਾਂਜੀ। ਅਸੀਂ ਉਹਨਾਂ ਦੀ ਸੇਵਾ। ਤੁਹਾਡਾ ਕਿਹੜਾ ਪਿੰਡ ਆ ਸਾਡਾ? ਅੱਛਾ ਜੀ। ਵਾਹਿਗੁਰੂ ਪਾਣੀ ਆਇਆ, ਚਲੋ ਮਹਾਰਾਜ ਦੀ ਬਖਸ਼ਿਸ਼ ਆ, ਹਾਂਜੀ। ਉਹਨਾਂ ਨੇ ਆਪੇ ਕੰਟਰੋਲ ਚ ਕਰ ਲੈਣਾ ਵਾ। ਬਹੁਤ ਵਧੀਆ ਸੇਵਾ ਨਿਭਾਉਂਦਾ ਹੈ ਬਾਬਾ ਜੀ ਸਾਡੇ। ਦੇਖੋ ਇਹ ਸਾਡੇ ਸਿੱਖ ਕੌਮ ਦੀ ਜਿਹੜੀ ਹੈਗੀ ਨਾ ਉਹ ਬੜੀ ਵੱਡੀ, ਉਹਨਾਂ ਨੇ ਬਹੁਤ ਬੰਨਾਂ ਦੀ ਸੇਵਾ ਕੀਤੀ, ਮੁਠਿਆਲੇ, ਦਾਰੇਵਾਲ, ਹਾਂਜੀ। ਆਲੀ ਕਲਾਂ ਤੇ ਇੱਥੇ ਬਾਊਪੁਰ। ਹੁਣ ਸਭਰਾਵਾਂ ਦੀ ਸੇਵਾ ਨਾ ਪਹਿਲਾਂ ਵੀ ਲਾਈ ਸੀ, ਪਾੜ ਉੱਥੇ ਢਾਹ ਲੱਗੀ, ਉਹਨੂੰ ਰੋਕਿਆ, ਹੁਣ ਮਹਾਂਪੁਰਸ਼ਾਂ ਨੂੰ ਤੇਰੇ ਵਿਪਤਾ ਪਈ। ਬਿਲਕੁਲ ਜੀ ਬਿਲਕੁਲ ਬਿਲਕੁਲ। ਉਹਨਾਂ ਨੇ ਸੰਪੂਰਨ ਕਰਕੇ ਤੇ ਫਿਰ ਕਿਸੇ ਬਣਿਆ ਸਾਡੇ ਰਾਤ ਬਾਬਾ ਜੀ ਦੀ। ਸਾਡੇ ਕਾਰ ਸੇਵਾ ਵਾਲੇ ਜਿਹੜੇ ਬਾਬੇ ਆ ਨਾ ਉਹ ਇਕੱਲੇ ਗੁਰਦੁਆਰੇ ਨਹੀਂ ਬਣਾਉਂਦੇ, ਜਦੋਂ ਸਾਡੇ ਤੇ ਮੁਸੀਬਤ ਪੈਂਦੀ ਹੈ ਫਿਰ ਆ ਦੇਖੋ ਤੁਸੀਂ, ਮੈਂ ਕਿਹੜਾ ਕਹਾਂਗਾ ਕਿ ਮੰਡੀ ਦਿਖਾਓ ਜਸਪਾਲ ਕਿ ਇਹ ਜਿਹੜੀ ਮੰਡੀ ਆ ਇਹਦੇ ਵਿੱਚ ਕਣਕ ਝੋਨਾ ਨਹੀਂ ਪਿਆ। ਸਾਰਿਆਂ ਦੀ ਬਾਹ ਫੜਦੇ, ਤਕੜੇ ਮਾੜੇ ਦੀ ਸਭ ਦੀ ਬਾਹ ਫੜਦੇ, ਉਹਦੇ ਨਾਲ ਸੰਗਤਾਂ ਵੀ ਡਟ ਕੇ ਸੇਵਾ ਕਰਦੀਆਂ। ਬਿਲਕੁਲ। ਜੇ ਸਾਡੇ ਮਹਾਂਪੁਰਸ਼ ਦਰਿਆ ਲੰਘਦੇ ਆ, ਸੰਗਤਾਂ ਮਗਰ ਡਟ ਕੇ ਬਿਲਕੁਲ ਬਿਲਕੁਲ ਜੀ। ਸਾਡੇ ਮਹਾਂਪੁਰਸ਼ਾਂ ਨੂੰ ਮਹੀਨਾ ਆ ਗਿਆ, ਉਹਨਾਂ ਦਿਨ ਰਾਤ ਇੱਕ ਕੀਤਾ, ਉਹ ਆਪਣੀ ਇਤਨਾ ਹੀ ਰਾਤ ਦਿਨ ਕੱਢ ਸੇਵਾ ਲੈ ਰਿਹਾ ਜੀ ਆਪਣੀ। ਮਾਤਾ ਜੀ ਕਿਹੜਾ ਇਲਾਕਾ ਤੁਹਾਡਾ? ਅਸੀਂ ਸਭਰਾ ਲੱਗ ਤੇ ਕਿਵੇਂ ਪਾਣੀ ਫਸਲ ਮਾਰੀ ਗਈ ਕੋਈ? ਫਸਲ ਨਹੀਂ ਵਾਹਿਗੁਰੂ, ਅਸੀਂ ਤਾਂ ਇੱਧਰ ਮਾਝੇ ਆ। ਮਾਝੇ ਵਾਲੇ ਪਾਸੇ ਬੈਠੇ ਹੋ? ਹਾਂਜੀ ਮਾਝੇ ਵਾਲੇ ਪਾਸੇ ਆ ਤੇ ਪਰ ਫਸਲ ਜਿਹੜੇ ਵੀ ਬੰਨ ਤਾਂ ਕਿਸੇ ਹੋਰ ਪਿੰਡਾਂ ਦੇ ਟੁੱਟੇ ਤੇ ਕੰਮ ਤੁਸੀਂ ਸਵੇਰ ਤੋਂ ਲੱਗੀਆਂ ਮਹਾਰਾਜ ਦੇ ਨਾਲ ਜੁੜੇ ਆ ਨਾ, ਜਿੱਥੇ ਸਾਡੇ ਮਹਾਂਪੁਰਸ਼ ਉੱਥੇ ਬਿਲਕੁਲ ਜੀ ਬਿਲਕੁਲ। ਇਹ ਸਾਡੇ ਪੰਜਾਬ ਦੀਆਂ ਉਹ ਯੋਧਾ ਬੀਬੀਆਂ ਨੇ ਜਿਹੜੀਆਂ ਜਦੋਂ ਦਿੱਲੀ ਮੋਰਚਾ ਲੱਗਾ ਸੀ ਤਾਂ ਜਿੱਥੇ ਜਿਹੜੇ ਮਰਦ ਸੀਗੇ ਸਾਡੇ ਜਿਹੜੇ ਕਿਸਾਨ ਸੀਗੇ ਉਹ ਖੜੇ ਸੀ ਤੇ ਉੱਥੇ ਉਹਨਾਂ ਨੂੰ ਲੰਗਰ ਦੀ ਟੋਟ ਜਿਹੜੀ ਇਹਨਾਂ ਨੇ ਉੱਥੇ ਵੀ ਨਹੀਂ ਆਉਣ ਦਿੱਤੀ। ਮਾਤਾ ਜੀ ਇਹ ਹੁਣ ਮੰਡੀ ਦੇ ਵਿੱਚ ਤੁਸੀਂ ਆ ਕਾਹਦੀਆਂ ਬੋਰੀਆਂ ਲਾਤੀਆਂ ਜੇ? ਮਿੱਟੀ ਦੀਆਂ ਬੋਰੇ ਭਰਨ ਦੇ ਬੰਨ ਬੰਨਣ ਵਾਸਤੇ। ਤੁਹਾਡੇ 'ਚ ਕਿੰਨਾ ਕੁ ਜਜ਼ਬਾ ਆ? ਤੁਹਾਨੂੰ ਲੱਗਦਾ ਕਿ ਬੰਨ ਵੱਜ ਜਾਊਗਾ? ਬੰਨ ਲੱਗ ਗਿਆ ਸਾਡੇ ਮਨ ਦੇ ਵਿੱਚ ਹੈਗਾ ਕਿ ਸਾਡੇ ਮਹਾਂਪੁਰਖ ਸਾਡੇ ਨਾਲ ਹੈ, ਸਾਡਾ ਬੰਨ ਵੱਜ ਜਾਣਾ। ਸਾਡੀ ਫਸਲ ਵੀ ਸਾਰੀ ਰੁੜਨ ਦਈ ਐ ਇਸ ਵਕਤ ਉਸ ਬੰਨ ਦੇ ਨਾਲ। ਛੋਟੀਆਂ ਨੌਜਵਾਨ ਕੁੜੀਆਂ ਤੁਰੇ ਇੱਧਰ ਆਓ ਬੱਚੇ, ਕਿਵੇਂ ਲੱਗਦਾ ਹੈ ਆ ਜਿਹੜਾ ਜਜ਼ਬਾ ਆ? ਦੇਖੋ ਕਣਕ ਝੋਨੇ ਦੀਆਂ ਬੋਰੀਆਂ ਤੋਂ ਇਲਾਵਾ ਤੁਸੀਂ ਇੱਥੇ ਮਿੱਟੀ ਦੇ ਬੋਰੀਆਂ ਦੇ ਢੇਰ ਲਾਤੇ, ਕਦੋਂ ਲੱਗੇ ਹੋ? ਸਵੇਰ ਦੇ ਆਪਾਂ ਆਏ ਆ ਜੀ, ਜਦੋਂ ਦੀ ਸੇਵਾ ਆਈ ਹੈ। ਕਿੰਨੇ ਵਜੇ ਆ ਗਏ ਸੀ? 10:30 ਵਜੇ ਆ ਗਏ। 10 ਵਜੇ ਦੇ ਆ ਗਏ ਤੇ ਪ੍ਰਸ਼ਾਦਾ ਪਾਣੀ ਇੱਥੇ ਛਕਿਆ? ਹਾਂਜੀ ਹਾਂ, ਗੁਰੂ ਦੇ ਲੰਗਰ ਚੱਲਦੇ। ਤੇ ਉਦੋਂ ਤੇ ਸਾਰੀ ਧੁੱਪ ਦੁਪਹਿਰ ਇਹੀ ਕੰਮ ਕਰਦੇ ਰਹੇ? ਆ ਬੋਰੀਆਂ ਅੱਜ ਹੀ ਭਰੀਆਂ ਸਾਰੀਆਂ? ਪਹਿਲੋਂ ਦੀਆਂ ਕੁਛ ਕੱਲ ਦੀਆਂ ਭਰੀਆਂ? ਬਾਬਾ ਜੀ ਤੁਹਾਨੂੰ ਇੰਨਾ ਜਨੂਨ ਲੱਗਦਾ ਕਿ ਬੰਨ ਵੱਜੂਗਾ? ਵੱਜੂ ਤੇ ਸਰਕਾਰ ਨੇ ਕੋਈ ਹਿੰਮਤ ਮਾਰੀ ਕਿ? ਕੋਈ ਸਰਕਾਰ ਨੇ ਹਿੰਮਤ ਨਹੀਂ ਮਾਰੀ, ਨਾ ਕੋਈ ਸਰਕਾਰ ਦਾ ਬੰਦਾ ਪਹੁੰਚਿਆ ਹਾਂ ਤੇ ਨਾ ਕੋਈ ਸਰਕਾਰ ਨੇ ਹਿੰਮਤ ਕੀਤੀ ਆ। ਇਹ ਬਾਬਿਆਂ ਦੀ ਮਿਹਰ ਆ, ਢਾਈ ਸਾਹਿਬਾਂ ਦੀ ਤੇ ਬਾਬੇ ਵਿਧੀ ਚਰੀਆਂ ਦੀ ਤੇ ਬਾਬੇ ਤਰਨਦਾਰਾਂ ਦੀ।
ਇਹਨਾਂ ਤਿੰਨਾਂ ਸੰਸਥਾਵਾਂ ਨਹੀਂ ਭੈਣ ਜੀ ਇਹ ਇਕੱਲੇ ਬਾਬੇ ਹੀ ਕਰ ਰਹੇ ਆ ਕਿ ਕੋਈ ਆਇਆ ਤੁਹਾਡੇ ਕੋਲ ਡੀਸੀ ਕੋਈ ਜਾਂ ਹੋਰ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕਿ ਬਾਬਾ ਜੀ ਕਹਿੰਦੇ ਸਭ ਜੋ ਪੰਜਾਬ 'ਚ ਹਾਲਤ ਬਣਦੀ ਸਾਡੇ ਬਾਬਾ ਜੀ ਗਾੜੀ ਲੱਗਦੇ ਆ, ਬਾਬਾ ਜੀ ਸੇਵਾਵਾਂ ਕਰਦੇ ਆ। ਮਹਾਰਾਜ ਗੱਫਾ ਪਾਣੀ ਵੀ ਪੜਾ ਤੋਂ ਹੀ ਆਉਂਦਾ ਸਾਡੇ ਮਹਾਂਪੁਰਸ਼ਾਂ ਦਾ। ਬਿਲਕੁਲ ਜੀ ਸਾਡੇ ਬਾਪੂ ਤਾਰਾ ਸੋਹਣੀ ਵੀ ਇਦਾਂ ਕਰਦੇ ਸੀ, ਬਾਬੇ ਚਰਨ ਸੋਹਣੀ ਵੀ, ਮਹਾਂਪੁਰਸ਼ ਬਾਬੇ ਸੁੱਖਾ ਸੋਹਣੀ ਵੀ ਇਦਾਂ ਕਰਦੇ। ਜੇ ਅਸੀਂ ਬਾਬਾ ਜੀ ਨੂੰ ਰਾਤ ਫੋਨ ਕਰਾਂਗੇ ਬਾਬਾ ਜੀ ਰਾਤ ਹੀ ਹਾਜ਼ਰ ਆ। ਸਾਨੂੰ ਪਤਾ ਨਹੀਂ 11 ਵਜੇ ਦੇ ਆਏ, ਸਾਨੂੰ ਪਤਾ ਨਹੀਂ ਇੱਥੇ ਹੁਣ 12 ਵਜਣੇ ਆ। ਇੱਥੇ ਤੁਸੀਂ ਰਾਤ ਹੁਣ ਨਹੀਂ ਰਾਤ ਇੱਥੇ ਹੀ ਹੈ ਕੋਈ ਜਾਣਾ ਹੈ? ਜਦੋਂ ਸਾਡੇ ਮਹਾਂਪੁਰਸ਼ ਆਉਣਗੇ ਹਾਂਜੀ ਹਾਂਜੀ ਇੱਕ ਰਾਤ ਵੀ ਇੱਥੇ ਹੀ ਆ। ਨਹੀਂ ਰਾਤ ਸਾਰੀ ਇੱਥੇ ਲਾਉਣੀ ਹੈ? ਨਹੀਂ ਜੀ ਅਸੀਂ ਚੱਲ ਜਾਣਾ, ਬੰਦਿਆਂ ਨੇ ਆ ਜਾਣਾ। ਬੰਦੇ ਇੱਥੇ ਹੀ ਰਹਿਣਗੇ। ਹੋਰ ਆ ਗਿਆ। ਫਿਰ ਮੈਂ ਦੁਬਾਰਾ ਦੱਸ ਦਿਆਂ, ਦੇਖੋ ਮਿੱਟੀ ਦੇ ਢੇਰ ਲੱਗੇ ਨੇ ਤੇ ਪਹਿਲੀ ਵਾਰ ਤੁਸੀਂ ਵੇਖਿਆ ਹੋਣਾ ਹੈ, ਇਹ ਪੰਜਾਬੀ ਨੇ ਜਿਹੜੇ ਮਿੱਟੀ ਦੀਆਂ ਬੋਰੀਆਂ ਵੀ ਭਰ ਦਿੰਦੇ ਨੇ। ਇਹ ਉਹ ਯੋਧੇ ਨੇ ਜਿਹੜੇ ਮਿੱਟੀ ਦੀਆਂ ਬੋਰੀਆਂ ਭਰ ਕੇ ਉਹਨਾਂ ਨੇ ਅੰਬਾਰ ਲਾ ਦਿੱਤੇ ਆ। ਦੇਖੋ ਸ਼ੈੱਡ ਦੇ ਬਰਾਬਰ ਬੋਰੀਆਂ ਕਰ ਦਿੱਤੀਆਂ। ਆ ਮਿੱਟੀ ਦਾ ਢੇਰ ਲੱਗਾ। ਕਿੱਥੇ ਇਸ ਮੰਡੀ ਦੇ ਵਿੱਚ ਕਣਕ ਝੋਨੇ ਦੇ ਢੇਰ ਲੱਗਦੇ ਆ ਤਾਂ ਲੇਬਰ ਲੱਗੀ ਹੁੰਦੀ ਹੈ। ਇੱਥੇ ਕੋਈ ਲੇਬਰ ਨਹੀਂ ਲੱਗੀ, ਇਹ ਸੰਗਤ ਲੱਗੀ ਆ, ਇਹ ਸਿੱਖ ਸੰਗਤ ਲੱਗੀ ਆ, ਇਹ ਪੰਜਾਬੀ ਲੱਗੇ ਨੇ। ਇਹ ਉਹ ਯੋਧੇ ਨੇ ਜਿਹੜੇ ਹਮੇਸ਼ਾ ਡਟ ਜਾਂਦੇ ਨੇ ਜਦੋਂ ਵੀ ਪੰਜਾਬ ਤੇ ਮੁਸੀਬਤ ਪੈਂਦੀ ਆ ਤੇ ਇਹ ਪੰਜਾਬੀ ਡਟ ਜਾਂਦੇ ਨੇ। ਪਹਿਲੀ ਵਾਰ ਤੁਸੀਂ ਦੇਖਿਆ ਹੋਣਾ, ਪਹਿਲੀ ਵਾਰ ਜਿੰਨੇ ਵੀ ਜੁੜੇ ਹੋ ਸ਼ੇਅਰ ਜ਼ਰੂਰ ਕਰੀ ਚੱਲਿਓ। ਇਹ ਪਹਿਲੀ ਵਾਰ ਦੇਖਿਆ ਹੋਣਾ ਕਿ ਇਹ ਪੰਜਾਬੀ ਜਿਹੜੇ ਹੈਗੇ ਆ ਉਹ ਕਿਵੇਂ ਕੰਮ ਕਰਦੇ ਆ। ਦੇਖੋ ਕਦੀ ਜ਼ਿੰਦਗੀ ਦੇ ਵਿੱਚ ਤੁਸੀਂ ਇਹ ਨਹੀਂ ਦੇਖਿਆ ਹੋਣਾ ਕਿ ਕਿਸੇ ਮੰਡੀ ਦੇ ਵਿੱਚ ਕਣਕ ਝੋਨੇ ਜਾਂ ਹੋਰ ਕਿਸੇ ਫਸਲ ਦੀ ਜਗ੍ਹਾ ਤੇ ਬੋਰੀਆਂ ਦੇ ਅੰਬਾਰ ਲੱਗੇ ਹੋਣ, ਮਿੱਟੀ ਦੀਆਂ ਬੋਰੀਆਂ ਦੇ। ਇਹ ਮਿੱਟੀ ਦੀਆਂ ਬੋਰੀਆਂ ਜਿਹੜੀਆਂ ਹੈਗੀਆਂ ਵੇਚਣੀਆਂ ਨਹੀਂ ਆ, ਇਹ ਕਿਸੇ ਸਰਕਾਰ ਨੇ ਖਰੀਦਣੀਆਂ ਵੀ ਨਹੀਂ ਆ, ਨਾ ਤਾਂ ਵੇਚਣੀਆਂ ਨਾ ਇਹਨਾਂ ਦਾ ਕੋਈ ਮੁੱਲ ਪੈਣਾ। ਪਰ ਇਹਨਾਂ ਦਾ ਜਿਹੜਾ ਮੁੱਲ ਪੈਣਾ ਉਹਦੀ ਕੀਮਤ ਵੀ ਕੋਈ ਨਹੀਂ ਦੇ ਸਕਦਾ। ਇਹਨਾਂ ਦੇ ਖੂਨ ਪਸੀਨੇ ਦਾ ਮੁੱਲ। ਸਵੇਰ ਦਾ ਬੀਬੀਆਂ ਨੇ ਕਿਹਾ ਕਿ ਅਸੀਂ ਸਵੇਰ ਦੇ ਇੱਥੇ ਆ ਕੇ ਲੱਗੇ ਆ। ਇਹ ਇਕੱਲੀਆਂ ਇਹ ਬੀਬੀਆਂ ਨਹੀਂ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਜਿਹੜੀ ਉਹ ਇੱਥੇ ਆ ਕੇ ਲੱਗੀ ਹੋਈ ਸੀਗੀ, ਜਿਨ੍ਹਾਂ ਨੇ ਇਹ ਬੋਰੀਆਂ ਜਿਹੜੀਆਂ ਐਡੀਆਂ ਵੱਡੀਆਂ ਭਰ ਕੇ ਐਡੇ ਵੱਡੇ ਅੰਬਾਰ ਲਾ ਦਿੱਤੇ। ਸੋ ਮੈਨੂੰ ਲੱਗਦਾ ਸੀ ਕਿ ਇਹ ਤੁਹਾਡੇ ਨਾਲ ਜ਼ਰੂਰ ਇਹ ਸਾਂਝੀ ਕਰਨੀ ਚਾਹੀਦੀ ਆ। ਤੁਸੀਂ ਦੇਖੋ ਕਿੱਡੇ ਵੱਡੇ ਜਿਹੜੇ ਅੰਬਾਰ ਲੱਗੇ ਹੋਏ ਆ। ਤੇ ਜੇ ਤੁਸੀਂ ਵਾਕਈ ਚਿੰਤਤ ਹੋ, ਪੰਜਾਬੀ ਹੋ, ਤਾਂ ਇਹਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਜਿੰਨੇ ਵੱਧ ਤੋਂ ਵੱਧ ਲੋਕ ਜੁੜਨ, ਉਹ ਜ਼ਰੂਰ ਦੇਖਣ। ਮੇਰੀ ਹੱਥ ਜੋੜ ਕੇ ਬੇਨਤੀ ਆ, ਮੈਂ ਕੋਈ ਆਪਦੇ ਵਿਊ ਲੈਣ ਵਾਸਤੇ ਨਹੀਂ ਕਹਿੰਦਾ, ਮੈਂ ਦਿਖਾਉਣਾ ਚਾਹਣਾ ਕਿ ਪੰਜਾਬੀ ਕਿੱਡੀ ਜੁਝਾਰੂ ਕੌਮ ਆ। ਦੇਖੋ ਇਹਨੂੰ ਸ਼ੇਅਰ ਕਰੋ। ਇਹ ਬੋਰੀਆਂ ਦੇ ਅੰਬਾਰ ਕੋਈ ਕਣਕ ਝੋਨੇ ਦੀਆਂ ਬੋਰੀਆਂ ਨਹੀਂ ਆ, ਇਹ ਮਿੱਟੀ ਦੀਆਂ ਬੋਰੀਆਂ। ਇਹ ਸਾਡੀ ਜਿਹੜੀ ਪੰਜਾਬੀ ਕੌਮ ਆ ਨਾ, ਸਾਡੇ ਜਿਹੜੇ ਪੰਜਾਬੀ ਆ, ਉਹ ਮਿੱਟੀ ਦੀਆਂ ਬੋਰੀਆਂ ਭਰ ਕੇ ਤੇ ਮੰਡੀਆਂ ਦੇ ਵਿੱਚ ਐਂ ਲਾ ਦਿੰਦੇ ਵੱਡੇ ਉਹਨਾਂ ਦੇ ਅੰਬਾਰ। ਨਾ ਇਹ ਵਿਕਣੀਆਂ ਤੇ ਨਾ ਸਰਕਾਰਾਂ ਇਹਨਾਂ ਦੀ ਮੁੱਲ ਲਾ ਸਕਦੀਆਂ ਤੇ ਨਾ ਸਰਕਾਰਾਂ ਇਹਨੂੰ ਖਰੀਦ ਸਕਦੀਆਂ, ਕਿਉਂਕਿ ਇੱਕ ਬੋਰੀ ਜਿਹੜੀ ਹੈਗੀ ਆ ਉਹਦੀ ਲੱਖਾਂ ਦੀ ਕੀਮਤ ਆ। ਇਹ ਇਕੱਲੀ ਮਿੱਟੀ ਨਹੀਂ, ਉਹ ਸੋਨਾ ਪਿਆ ਆ ਜਿਹੜਾ ਪੰਜਾਬੀਆਂ ਨੇ ਆਪਦੇ ਖੂਨ ਪਸੀਨੇ ਨਾਲ ਸਵੇਰ ਦਾ ਇਹਨੂੰ ਬੋਰੀਆਂ 'ਚ ਭਰਿਆ। ਸੋ ਇਸ ਖੂਨ ਪਸੀਨੇ ਨਾਲ, ਕਿਉਂਕਿ ਜਜ਼ਬਾ ਉਹਨਾਂ ਦਾ ਇਹ ਆ ਕਿ ਜਿਹੜਾ ਬੰਨ ਟੁੱਟਾ ਆ ਉਹਨੂੰ ਅਸੀਂ ਬੰਨਣਾ ਹੈ। ਉਹ ਜਜ਼ਬਾ ਉਹਨਾਂ ਦਾ ਜ਼ਰੂਰ ਪੂਰਾ ਹੋਊਗਾ, ਕਿਉਂਕਿ ਜਿਸ ਸ਼ਿੱਦਤ ਦੇ ਨਾਲ, ਜਿਸ ਮਿਹਨਤ ਦੇ ਨਾਲ ਜਿਹੜਾ ਹੈਗਾ ਉਹ ਪੰਜਾਬੀ ਲੱਗੇ ਹੋਏ ਨੇ ਤੇ ਮਿੱਟੀ ਦੀਆਂ ਬੋਰੀਆਂ ਹੀ ਉਹਨਾਂ ਨੇ ਭਰ ਦਿੱਤੀਆਂ। ਕਮਾਲ ਦੀ ਗੱਲ ਹੈ। ਜੇ ਮੇਰੇ ਮਿੱਤਰੋ ਸ਼ੇਅਰ ਕਰੋਗੇ ਨਾ, ਮੈਂ ਚਾਹਾਂਗਾ ਕਿ ਇਹ ਅੱਜ ਜਿਹੜਾ ਹੈਗਾ ਉਹ ਸਾਰੀ ਦੁਨੀਆ ਦੇਖੇ ਕਿ ਦੇਖੋ ਪੰਜਾਬੀ ਖੜ ਗਏ ਜੇ, ਪੰਜਾਬੀ ਆਪਦਿਆਂ ਨਾਲ ਖੜ ਗਏ। ਪੰਜਾਬੀਆਂ ਨੂੰ ਬੜੀਆਂ ਗੱਲਾਂ ਹੁੰਦੀਆਂ ਨੇ, ਪੰਜਾਬੀਆਂ ਨੂੰ ਜਿਹੜਾ ਇਹ ਕਿਹਾ ਜਾਂਦਾ ਕਿ ਟਰੈਕਟਰਾਂ ਦੇ ਜਿਹੜੇ ਹੈਗੇ ਆ ਸ਼ੋਸ਼ੇ ਕਰਦੇ ਆ, ਪਰ ਅੱਜ ਤੁਸੀਂ ਟਰੈਕਟਰ ਦੇਖੋ, ਉਹੀ ਮੁੰਡੇ ਉਹੀ ਨੌਜਵਾਨ ਨੇ। ਜਸਪਾਲ ਇਸ ਪਾਸੇ ਨੂੰ ਲੈ ਕੇ ਆਓ ਇੱਕ ਵਾਰ, ਇੱਧਰ ਨੂੰ ਚੱਲਦੇ ਆਪਾਂ। ਆਜੋ ਤੁਹਾਨੂੰ ਹੋਰ ਵੀ ਅੱਗੇ ਲੈ ਕੇ ਚੱਲਦੇ ਹਾਂ ਜਿੱਥੇ ਇੱਕ ਹੋਰ ਟੀਮ ਲੱਗੀ ਹੋਈ ਆ। ਤੁਸੀਂ ਦੇਖੋ ਇਹ ਨਾ ਤਾਂ ਕਈ ਸੰਗਤ ਜਿਹੜੀ ਕਈ ਲੋਕ ਐਸੇ ਆਏ ਹੋਏ ਨੇ, ਨਾ ਉਹਨਾਂ ਦਾ ਪਿੰਡ ਡੁੱਬਾ ਹੈ, ਨਾ ਘਰ ਡੁੱਬਾ ਹੈ, ਨਾ ਉਹਨਾਂ ਦੀ ਫਸਲ ਡੁੱਬੀ ਹੈ। ਤੇ ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਕਿਸੇ ਨੇ ਕਹਿਣਾ ਵੀ ਅਸੀਂ ਕੋਈ 50 ਕਿਲੋਮੀਟਰ ਤੋਂ ਇੱਧਰੋਂ ਆਏ ਹਾਂ, 50 ਕਿਲੋਮੀਟਰ ਤੋਂ ਇੱਧਰੋਂ ਆਏ। ਸੋ ਇਹ ਪਹਿਲੀ ਵਾਰ ਤੁਸੀਂ ਦੇਖਿਆ ਹੋਣਾ। ਸੋਚਦੇ ਹੋਵੋਗੇ ਕਿ ਇਹ ਕੋਈ ਫਸਲ ਹੋਊਗੀ, ਕੋਈ ਕਣਕ ਝੋਨਾ ਹੋਊਗਾ, ਪਰ ਨਾ ਤਾਂ ਇਹ ਕੋਈ ਕਣਕ ਝੋਨਾ ਆ ਤੇ ਨਾ ਇਹ ਕੋਈ ਹੋਰ ਸਬਜ਼ੀ ਆ ਜਾਂ ਦਾਲ ਆ। ਇਹ ਮਿੱਟੀ ਆ ਤੇ ਪੰਜਾਬ ਦੀਆਂ ਮੰਡੀਆਂ ਵਿੱਚ ਮਿੱਟੀ ਵੀ ਵਿਕਣ ਆ ਗਈ ਆ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ, ਇੱਕ ਟੀਮ ਹੋਰ ਆਈ ਹੈ ਸਾਡੇ ਸਾਹਮਣੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹ ਕਿੱਥੋਂ ਆਏ ਨੇ ਤੇ ਆਖਰ ਉਹ ਮਿੱਟੀ ਦੇ ਦੇਖੋ ਵੱਡੇ ਬਾਹਰੋਂ ਆ ਕੇ ਮਿੱਟੀ, ਬਾਹਰੋਂ ਟਰਾਲੀਆਂ ਭਰ ਕੇ ਮਿੱਟੀ ਜਿਹੜੀ ਇੱਥੇ ਲਿਆ ਕੇ ਸੁੱਟ ਦਿੰਦੇ ਆ। ਇਸ ਤੋਂ ਬਾਅਦ 'ਚ ਬੋਰੀਆਂ 'ਚ ਭਰ ਕੇ ਜਿਹੜਾ ਉਹ ਬੰਨ੍ਹ ਟੁੱਟਾ ਹੈ, ਉਸ ਬੰਨ੍ਹ ਦੇ ਉੱਤੇ ਜਾ ਕੇ ਉਹਨਾਂ ਨੇ ਇਹ ਜਿਹੜੀ ਮਿੱਟੀ ਹੈ ਇਹਨੂੰ ਸਾਰੇ ਨੂੰ ਭਰ ਦੇਣਾ। ਉਧਰ ਵੀ ਚੱਲਦੇ ਕੋਈ ਨਹੀਂ। ਸਤਿ ਸ਼੍ਰੀ ਅਕਾਲ ਮਾਤਾ ਜੀ, ਆਪਣਾ ਕਿਹੜਾ ਪਿੰਡ ਹੈ ਜੀ? ਇਹ ਕਿਹੜੇ ਪਾਸੇ ਜੀ? ਤੁਹਾਡੇ ਵੀ ਪਾਣੀ ਆਇਆ? ਤੇ ਫਿਰ ਤੁਹਾਡੇ ਤਾਂ ਪਾਣੀ ਆਇਆ ਨਹੀਂ, ਤੁਸੀਂ ਕੀ ਕਰ ਰਹੇ ਹੋ? ਅਸੀਂ ਬਾਬੇ ਦੇ ਸੰਗਤ ਆ, ਸੰਗਤ ਆ। ਇਹ ਉਹੀ ਪੰਜਾਬੀ ਨੇ, ਜੇ ਇਹਨਾਂ ਨੂੰ ਮੁਸੀਬਤ ਆਪ ਨੂੰ ਪਵੇ ਨਾ ਪਵੇ, ਜੇ ਗਵਾਂਢੀ ਤੇ ਮੁਸੀਬਤ ਪੈ ਜਾਏ ਤਾਂ ਅਸੀਂ ਭੱਜ ਕੇ ਆਉਣਾ ਹੈ।
ਤੇ ਇਹ ਤੁਸੀਂ ਇੱਥੇ ਮੰਡੀ ਦੇ ਵਿੱਚ ਤਾਂ ਵੇਖੋ ਕਣਕ ਝੋਨਾ ਵਿਕਦਾ, ਤੁਸੀਂ ਮਿੱਟੀ ਵੇਚਣ ਆ ਗਏ ਹੋ। ਅਸੀਂ ਬਾਬੇ ਜੀ ਦੀ ਸੇਵਾ ਕਰਦੇ ਆ। ਬਾਬਾ ਜੀ ਦੀ ਸੇਵਾ। ਇਹ ਪੂਰਾ ਵਿਸ਼ਵਾਸ ਹੈ ਤੁਹਾਨੂੰ ਕਿ ਜਿਹੜਾ ਬੰਨ ਆ ਬੰਨ ਲੋਗੇ ਜੀ? ਬੰਨ ਕੇ ਦੋ ਅੱਗੇ ਬੰਨ ਕੇ ਕਿਉਂ ਨਾ ਬੰਨਾਂਗੇ। ਹਾਂਜੀ ਅੱਗੇ 4 ਵੱਧੇ ਆ, ਮੁੱਠੇ ਵਾਲਾ ਬੰਨ ਵੱਧਾ ਬਾਬਾ ਜੀ ਨੇ ਕਿਰਪਾ ਨਾਲ। ਹਾਂਜੀ ਹਾਂਜੀ ਦਾਰੇ ਵਾਲਾ ਵੱਧਾ ਬੰਨ ਬਾਬਾ ਜੀ ਦੀ ਕਿਰਪਾ ਨਾਲ। ਤੇ ਉੱਪਰ ਬੰਨ ਮਾਤਾ ਜੀ ਇਹ ਬੜੀ ਹੈਰਾਨਗੀ ਹੈ ਵੀ ਮੰਡੀਆਂ ਦੇ ਵਿੱਚ ਝੋਨਾ ਕਣਕ ਵਿਕਦਾ ਤੇ ਇੱਥੇ ਹੁਣ ਜੇ ਅਸੀਂ ਵਿਖਾ ਰਹੇ ਲੋਕੀ ਪੁੱਛਦੇ ਵੀ ਇਹ ਕਿਹੜੀ ਫਸਲ ਜਿਹੜੀ ਵੇਚਦੇ ਪਏ ਆ। ਵਾਹਿਗੁਰੂ ਜੋ ਮੁਸੀਬਤ ਪਈ ਇਨਸਾਨਾਂ ਦੇ ਤਾਂ ਇਨਸਾਨ ਹੀ ਕੰਮ ਆਉਣਗੇ ਤੇ ਫਿਰ ਕਿਹੜੀ ਗੱਲ ਜਦੋਂ ਕੰਮ ਮੁਸੀਬਤ ਪਈ ਆ ਤੇ ਚੱਲਣੀ ਤੇ ਪੈਣੀ ਆ। ਹੁਣ ਜੇ ਭੱਜਾਂਗੇ ਜਿਹਨਾਂ ਦੇ ਹੈਗੇ ਤੇ ਫਿਰ ਹਾਂਜੀ ਕਿਵੇਂ ਹੋਊਗਾ ਨਾਲ ਵਿਚਾਰਿਆਂ ਦਾ? ਫਿਰ ਬਾਹ ਕੌਣ ਫੜੂਗਾ ਵਿਚਾਰਿਆਂ ਦਾ? ਹਾਂਜੀ ਸਾਰੇ ਨਾਲ ਰਲ ਮਿਲ ਕੇ ਹੀ ਬਾਹ ਫੜੀ ਜਾਣੀ ਆ। ਤੁਸੀਂ ਕਾਕੇ ਕੀ ਕੰਮ ਕਰਦੇ ਹੋ? ਪੜ੍ਹਦੇ ਹੋ? ਪੜ੍ਹਦੇ 12ਵੀਂ ਕਿਹੜੀ ਕਲਾਸ 'ਚ? ਤੇ ਅੱਜ ਸਵੇਰ ਦੇ ਕਦੋਂ ਦੇ ਇੱਥੇ ਆਏ ਹੋ? 5 ਵਜੇ ਆਏ ਸੀਗੇ, ਅੱਜ ਸ਼ਾਮ ਨੂੰ ਤੇ ਰਾਤ ਲੱਗਣੀ। ਰਾਤ ਵੀ ਇੱਥੇ ਲੱਗਣੀ ਆ? ਦੇਖੋ ਇਹ ਯੋਧੇ ਆ ਸਾਡੇ। ਇਹ ਜਦੋਂ ਸਾਡੇ ਤੇ ਮੁਸੀਬਤ ਪੈਂਦੀ ਦਿੱਲੀ ਜਾ ਕੇ ਰੋਟੀ ਵੀ ਇਹਨਾਂ ਬੀਬੀਆਂ ਨੇ ਪਕਾਈ ਸੀ। ਲੱਗਦਾ ਵੀਰ ਬੰਨ ਵੱਜੂਗਾ ਹੋ ਜੂ ਚੜ੍ਹਦੀ ਕਲਾ। ਇੰਨਾ ਤੁਹਾਡਾ ਮਾਝੇ ਵਾਲਿਆਂ 'ਚ ਇੰਨਾ ਵੱਡਾ ਜਜ਼ਬਾ ਕਿ ਤੁਸੀਂ ਬੋਰੀਆਂ ਲੈ ਕੇ ਮਿੱਟੀ ਭਰਨ ਆ ਗਏ। ਸਭ ਕੁਝ ਹੋ ਜਾਂਦਾ ਜੀ। ਮਾਝਾ ਤਾਂ ਮਾਝਾ ਹੀ ਹੈ, ਫਿਰ ਤੁਹਾਨੂੰ ਪਤਾ ਹੀ ਹੈ। ਬਿਲਕੁਲ ਮਾਝਾ ਤਾਂ ਮਾਝਾ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹ ਧਰਤੀ ਦੇ ਉੱਤੇ ਵੈਸੇ ਹੀ ਬੜੀ ਵੱਡੀ ਕਿਰਪਾ, ਕਿਉਂਕਿ ਬਹੁਤ ਸਾਡੇ ਜਿਹੜੇ ਗੁਰੂ ਸਾਹਿਬਾਨਾਂ ਦੇ ਗੁਰਦੁਆਰਾ ਸਾਹਿਬ, ਜਿਹੜੇ ਸਾਡਾ ਦਰਬਾਰ ਸਾਹਿਬ ਹੋ ਗਿਆ, ਬਹੁਤ ਸਾਰੇ ਗੁਰਦੁਆਰੇ, ਕਿਹਦਾ ਨਾਂ ਲਵਾਂ, ਬਾਬਾ ਬੁੱਢਾ ਸਾਹਿਬ ਹੋ ਗਿਆ ਹੈ ਨਾ। ਕਿਵੇਂ ਲੱਗਦਾ ਜੀ ਆਹ ਲੋਕ ਤੁਸੀਂ ਇੱਥੇ ਹੀ ਫਸਲ ਵੇਚਦੇ ਹੋਵੋਗੇ, ਹੁਣ ਇੱਥੇ ਮਿੱਟੀ ਵੇਚਣ ਆ ਗਏ ਜੇ? ਨਹੀਂ ਮਿੱਟੀ ਵੇਚਣੇ ਆਈ, ਇਹੀ ਲੋਕਾਂ ਦੀ ਮਦਦ ਕਰਨਾ ਹੈ। ਮਹਾਂਪੁਰਖ ਤੁਹਾਡਾ ਕਿਹੜਾ ਪਿੰਡ ਆ? ਸਿੰਘ ਜੀ ਹੋਣਾ ਦੇ ਨਾਲ ਹੈ। ਤੁਹਾਡਾ ਕਿਹੜਾ ਪਿੰਡ? ਆਪਣਾ ਆਨੰਦਪੁਰ ਪਿੰਡ ਹੈ ਜੀ, ਤਰਨਤਾਰਨ ਜ਼ਿਲ੍ਹਾ। ਇਹ ਇੱਥੋਂ ਕਿੰਨੀ ਕੁ ਦੂਰ ਆ? ਇੱਥੋਂ ਹੈਗਾ ਜੀ 20-25 ਕਿਲੋਮੀਟਰ ਹੋਣਾ। ਅੱਛਾ, ਤੁਹਾਡੇ ਤਾਂ ਨਹੀਂ ਪਾਣੀ ਪੁਣੀ ਆਇਆ? ਨਹੀਂ ਸਾਡੇ ਨਹੀਂ। ਵੇਖੋ ਇਹ ਜਿੰਨੇ ਵੀ ਲੋਕ ਆਪਾਂ ਨੂੰ ਮਿਲੇ ਆ ਨਾ, ਉਹਨਾਂ ਦੇ ਪਾਣੀ ਨਹੀਂ ਆਇਆ, ਨਾ ਉਹਨਾਂ ਦੀਆਂ ਫਸਲਾਂ ਡੁੱਬੀਆਂ ਤੇ ਨਾ ਉਹਨਾਂ ਦੇ ਘਰ ਡੁੱਬੇ ਆ, ਤੇ ਫਿਰ ਵੀ ਸੇਵਾ ਕਰਨ ਆ ਗਏ ਜੀ। ਪਾਣੀ ਆਇਆ ਹੈ। ਤੁਹਾਡਾ ਕਿਹੜਾ ਪਿੰਡ? ਸਾਡਾ ਪਿੰਡ ਬੂਵੇਲੀ। ਬੂਵੇਲੀਆਂ। ਹਾਂਜੀ। ਤੇ ਘਰ 'ਚ ਨਹੀਂ ਪਾਣੀ ਵੜਿਆ, ਸਾਡੇ ਤੋਂ 4 ਕਿੱਲੇ ਹਟਵਾ ਰਹਿ ਗਿਆ। ਅੱਛਾ ਜੀ। ਹਾਂਜੀ। ਕਿੰਨਾ ਪਾਣੀ ਇਸ ਏਰੀਆ 'ਚ ਆ ਗਿਆ? ਪਾਣੀ ਕਈਆਂ ਥਾਵਾਂ ਤੇ 10-10 ਫੁੱਟ ਵੀ ਹੈਗਾ ਜੀ। ਹਾਂਜੀ। ਕਈਆਂ ਤੇ 3-4 ਫੁੱਟ, ਕਈਆਂ ਤੇ 6-7 ਫੁੱਟ। 6-7 ਫੁੱਟ। ਗੱਲ ਫਿਰ ਮੈਨੂੰ ਤਾਂ ਸ਼ਬਦ ਹੀ ਮੇਰੇ ਖਤਮ ਕਰ ਦਿੱਤੇ ਇਹਨਾਂ ਲੋਕਾਂ ਨੇ। ਜਦੋਂ ਮੰਡੀ ਦੇ ਵਿੱਚ ਮਿੱਟੀ ਦੀਆਂ ਬੋਰੀਆਂ ਵੇਖੀਆਂ, ਸਰਕਾਰ ਨੇ ਕਿੰਨੀ ਕੁ ਮਦਦ ਕੀਤੀ ਹੈ ਹੁਣ ਤੱਕ? ਸਰਕਾਰ ਵੀ ਚਲੋ ਕਰਦੀ ਜੀ ਜਿੰਨੇ ਜੋਗੀ ਹੈਗੀ, ਪਰ ਹੁਣ ਸਰਕਾਰ ਦੇ ਵਾਸਤੇ ਨਹੀਂ, ਸਰਕਾਰ ਦੇ ਵੀ ਹੱਥ ਖੜੇ ਹੋ ਗਏ। ਹੁਣ 4 ਸਪੇਰੋਂ ਤਾਂ ਟੁੱਟ ਗਿਆ ਜੀ। ਮੈਂ ਮੌਜੂਦਾ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਖੇਮਕਰਨ ਹਲਕੇ ਦਾ, ਹਾਂਜੀ, ਉਹਨਾਂ ਨਾਲ ਮੌਜੂਦਾ ਗਨਮੈਨ ਹੈ ਜੀ। ਓਕੇ ਪੁਲਿਸ ਦੇ ਵਿੱਚ ਓਕੇ। ਹੈਲਪ ਕਰ ਰਹੇ ਬਹੁਤ। ਸਰਕਾਰ ਹੁਣ ਇੱਥੋਂ ਦੇ ਲਾਲਜੀਤ ਮੰਤਰੀ ਭੁੱਲਰ ਸਾਹਿਬ, ਹਾਂ, ਉਹਨਾਂ ਬਹੁਤ ਦਿਨ ਰਾਤ ਮਿਹਨਤ ਕੀਤੀ, ਪਰ ਹਾਂ ਲੱਗੇ ਰਹੇ ਬੰਨ ਤੇ ਸਾਰੇ। ਕੀ ਕਰੋਗੇ ਹੁਣ? ਲੋਕਾਂ ਦੇ ਐਡੇ ਵੱਡਿਆਂ ਦੇ ਹੱਥ ਖੜੇ ਹੋ ਗਏ। ਪਰ ਤੁਹਾਨੂੰ ਤੁਸੀਂ ਇਹ ਗੱਲ ਮੰਨਦੇ ਹੋ ਨਾ, ਚਾਹੇ ਤੁਸੀਂ ਮੁਲਾਜ਼ਮ ਹੋ, ਕਿ ਸਰਕਾਰ ਤੋਂ ਜ਼ਿਆਦਾ ਹਿੰਮਤ ਸਾਡੇ ਪੰਜਾਬੀਆਂ 'ਚ ਆ। ਉਹ ਤਾਂ ਹੈ ਹੀ ਹੈ ਜੀ। ਉਹ ਤਾਂ ਗੁਰੂ ਰਾਮਦਾਸ ਦੀ ਕਿਰਪਾ। ਜਿੱਥੇ ਸਰਕਾਰ ਨੇ ਅਜੇ ਪਾਲਿਸੀਆਂ ਬਣਾਉਣੀਆਂ, ਉਹਨਾਂ ਸੋਚਣਾ ਹੈ, ਉਹਨਾਂ ਪੈਕੇਜ ਦੇਣੇ ਆ, ਫਿਰ ਉਹਨਾਂ ਨੇ ਅੱਗੇ ਟੈਂਡਰ ਦੇਣੇ ਆ। ਜਿੰਨੇ ਚਿਰ ਨੂੰ ਟੈਂਡਰ ਗਾਂਹ ਜਾ ਕੇ ਸਬਲਟ ਹੋਣੇ ਆ, ਠੇਕੇਦਾਰ ਹੋਣੇ ਆ, ਉਦੋਂ ਪਹਿਲਾਂ ਦੇਖੋ ਇਹ ਬਾਬੇ ਨਾਨਕ ਦੇ ਜਿਹੜੇ ਹੈਗੇ ਨਾ, ਅੱਜ ਆਪਾਂ ਕੀ ਕਹਿ ਸਕਦੇ, ਬੱਚੇ, ਉਹ ਬੱਚੇ ਬਾਬੇ ਨਾਨਕ ਨੂੰ ਮੰਨਣ ਵਾਲੇ, ਉਹਨਾਂ ਨੇ ਵੱਡਾ ਠੇਕਾ ਲੈ ਲਿਆ ਸਿੱਖ ਕੌਮ ਨੂੰ ਸਾਂਭਣ ਦਾ। ਸੋ ਇਹ ਉਹੀ ਕੌਮ ਆ ਜਿਹੜੀ ਆਪਦੇ ਕਾਲੇ ਕਾਨੂੰਨ ਰੱਦ ਕਰਾਉਣ ਵਾਸਤੇ ਜਿਹੜੇ ਹੈਗੇ ਆ, ਉਹ ਦਿੱਲੀ ਜਾ ਕੇ ਉਹਨਾਂ ਨੇ ਧਰਨੇ ਲਾ ਲਏ ਸੀ, ਉੱਥੇ ਬਹਿ ਗਏ ਸੀ, ਤੇ ਸਾਲ ਤੋਂ ਜ਼ਿਆਦਾ ਜਿਹੜਾ ਸਮਾਂ ਉਹ ਉੱਥੋਂ ਉੱਠੇ ਨਹੀਂ ਸੀਗੇ। ਤਾਂ ਇਹ ਮੇਰੇ ਕੋਲ ਕੋਈ ਸ਼ਬਦ ਨਹੀਂ ਹੈਗੇ ਕਿ ਮੈਂ ਕੀ ਤੁਹਾਨੂੰ ਅੱਜ ਤੋਂ, ਜੇ ਹੁਣ ਤੋਂ ਮੈਂ 4-5 ਘੰਟੇ ਪਹਿਲਾਂ ਆ ਜਾਂਦਾ ਨਾ, ਤਾਂ ਤੁਸੀਂ ਖੁਦ ਦੇਖਣਾ ਸੀ ਕਿ ਕਿੰਨੇ ਲੋਕ ਇੱਥੇ ਬੋਰੀਆਂ ਭਰ ਰਹੇ। ਆਹ ਬੋਰੀਆਂ ਕਿਤੇ ਆ 2-3 ਟੋਲੀਆਂ ਨੇ ਨਹੀਂ ਭਰੀਆਂ, ਹਜ਼ਾਰਾਂ ਦੀ ਗਿਣਤੀ ਦੇ ਲੋਕ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਇੱਥੇ ਆ ਕੇ ਬੋਰੀਆਂ ਭਰ ਰਹੇ ਸੀਗੇ। ਇਹ ਬੋਰੀਆਂ ਮਿੱਟੀ ਦੀਆਂ ਨੇ, ਜਿਹੜੀਆਂ ਬੋਰੀਆਂ ਇੱਥੋਂ ਲੱਦ ਕੇ ਨਾਲ ਦੀ ਨਾਲ ਉਸ ਬੰਨ੍ਹ ਤੇ ਜਾ ਰਹੀਆਂ। ਜਦੋਂ ਦਾ ਪਾਣੀ ਉਹ ਥੋੜ੍ਹਾ ਜਿਹਾ ਠੱਲ ਪਊਗੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਉਸ ਟੁੱਟੇ ਹੋਏ ਬੰਨ੍ਹ ਨੂੰ ਪੂਰਨ ਦਾ ਸਿਲਸਿਲਾ ਉਹ ਸ਼ੁਰੂ ਹੋ ਜਾਣਾ। ਸਰਕਾਰਾਂ ਨੇ ਅਜੇ ਸੋਚਣਾ ਹੈ, ਸਰਕਾਰ ਨੇ ਅਜੇ ਪਾਲਿਸੀਆਂ ਬਣਾਉਣੀਆਂ, ਉਸ ਤੋਂ ਬਾਅਦ ਫੰਡ ਰਿਲੀਜ਼ ਹੋਣੇ, ਤੇ ਫਿਰ ਗੱਲ ਆਉਂਦੀ ਹੈ ਠੇਕੇਦਾਰਾਂ ਤੇ, ਕਿਉਂਕਿ ਸਰਕਾਰ ਨੇ ਆਪ ਕੰਮ ਨਹੀਂ ਕਰਨੇ ਹੁੰਦੇ, ਅੱਗੇ ਹੀ ਦੇਣੇ ਹੁੰਦੇ ਕੰਪਨੀਆਂ ਨੂੰ। ਜਿੰਨੇ ਚਿਰ ਨੂੰ ਕੰਪਨੀਆਂ ਆਉਣੀਆਂ ਉਹਨੇ ਚਿਰ ਤੋਂ ਪਹਿਲਾਂ ਜਿਹੜਾ ਵੱਡੀ ਸਾਡੀ ਜਿਹੜੀ ਹੈਗੀ ਨਾ ਬਾਬੇ ਨਾਨਕ ਦੀ ਕੰਪਨੀ, ਬਾਬਾ ਨਾਨਕ ਜਿਹੜਾ ਸਿਧਾਂਤ ਸਾਨੂੰ ਦੇ ਕੇ ਗਏ ਆ, ਇਹ ਬਾਬੇ ਨਾਨਕ ਦੀ ਉਹ ਫੌਜ ਆ ਜਿਨ੍ਹਾਂ ਨੇ ਏਡੇ ਵੱਡੇ ਜਿਹੜੇ ਪਹਾੜ ਖੜੇ ਕਰ ਦਿੱਤੇ ਆ। ਤੇ ਕੁਝ ਨੌਜਵਾਨ ਜਾਂ ਕੁਝ ਮੁਅੱਜ਼ਜ਼ ਸ਼ਖਸੀਅਤਾਂ ਵੀ ਇੱਧਰ ਹੈਗੀਆਂ ਨੇ, ਆਪਾਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜੇ ਕੋਈ ਬਾਬਾ ਜੀ ਹੋਏ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਹੈਗਾ ਇਹ ਕਿੰਨੀ ਹਿੰਮਤ ਜਤਾ ਰਹੇ ਨੇ ਲੋਕ। ਸੋ ਇਹ ਉਹ ਪੰਜਾਬੀ ਜੁਝਾਰੂ ਕੌਮ ਆ ਜਿਨ੍ਹਾਂ ਨੇ ਬੋਰੀਆਂ, ਮੈਂ ਫਿਰ ਦੁਬਾਰਾ ਬੇਨਤੀ ਤੁਹਾਨੂੰ ਕਰਾਂਗਾ
ਕਿ ਸ਼ੇਅਰ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ। ਦੇਖੋ ਤੁਸੀਂ ਕਿਵੇਂ ਨੌਜਵਾਨ ਜਿਹੜੇ ਹੈਗੇ ਉਹ ਤੋੜੇ ਭਰਨ ਤੇ ਲੱਗੇ ਹੋਏ ਨੇ, ਕਿਸ ਤਰੀਕੇ ਨਾਲ ਬੀਬੀਆਂ ਜਾਂ ਬੱਚੇ ਜਿਹੜੇ ਆ ਉਹ ਸਾਰੇ ਨਾਲ ਲੱਗੇ। ਸਾਡੇ ਨਾਲ ਕੋਈ ਹੋਰ ਨੌਜਵਾਨ ਵੀ ਨੇ। ਕਦੋਂ ਦੇ ਲੱਗੇ ਹੋ ਸੇਵਾ 'ਚ? ਸੇਵਾ ਸਾਨੂੰ 4-5 ਦਿਨ ਹੋ ਗਏ ਜੀ। ਅੱਛਾ, ਤੇ ਇੱਥੇ ਤੁਸੀਂ ਕਣਕ ਝੋਨਾ ਵੇਚਣ ਆਉਂਦੇ ਤੇ ਆ ਮਿੱਟੀ ਲੈ ਕੇ ਆ ਗਏ ਜੇ? ਕੀ ਕਰ ਗਏ ਹੁਣ ਫਿਰ, ਮਜਬੂਰੀ ਆ, ਸਰਕਾਰਾਂ ਨੇ ਤਾਂ ਹੁਣ ਹੱਥ ਬਾਂਹ ਫੜੀ ਨਹੀਂ ਗਈ ਤੇ ਹੁਣ ਕੀ ਕਰ ਸਕਦੇ। ਸਰਕਾਰ ਦਾ ਕਿੰਨਾ ਕਿੱਥੇ ਰੋਲ ਆ ਜਿਹੜਾ ਸਾਰਾ ਅੱਜ? ਇਹ ਸਾਰਾ ਜ਼ਿਮੀਂਦਾਰ ਹੈ। ਨਹੀਂ, ਅੱਜ ਜਿਹੜਾ ਇੱਥੇ ਇੰਨੀ ਸੰਗਤ ਆਈ, ਕਿੰਨੀ ਕੁ ਸੰਗਤ ਸੀਗੀ? ਇਹ ਬਾਬਿਆਂ ਦੀ ਆ। ਅੱਛਾ ਜੀ। ਬਾਬੇ ਆਪਣੇ ਸਰਾਜ ਸਾਹਿਬ ਵਾਲੇ, ਅੱਛਾ ਜੀ। ਉਹਨਾਂ ਦੀ ਆ, ਬਾਕੀ ਸੰਗਤਾਂ ਦਾ ਜਾਂ ਪਿੰਡਾਂ ਵਾਲੇ, ਪਿੰਡਾਂ ਦੇ ਲੋਕ ਨੇ। ਸੋ ਇੰਨਾ ਵੱਡਾ ਜਜ਼ਬਾ ਲੈ ਕੇ ਤੁਸੀਂ ਮਾਝੇ ਵਾਲੇ ਤੁਰ ਪਏ ਹੋ, ਲੱਗਦੇ ਹੋ ਬੰਨ ਵੱਜ ਜੂਗਾ? ਕਿੰਨੇ ਏਰੀਆ, ਕਿੰਨਾ ਲੰਬਾ ਬੰਨ ਟੁੱਟਾ ਹੈ? ਹਾਂ ਲਗਭਗ 1.5 ਕਿੱਲਾ। ਜਦੋਂ ਮੈਂ ਬੰਦਾ ਉਦੋਂ ਮੈਂ ਉੱਥੇ ਹਾਂ, ਕੱਲ ਨਹੀਂ ਮੈਂ ਗਿਆ। ਅੱਛਾ। ਉਦੋਂ ਤਾਂ 1.5 ਕਿੱਲੇ ਦੇ ਉੱਪਰ ਹੋ ਗਿਆ ਸੀ। ਅੱਛਾ, ਕੱਲ ਮੈਂ ਗਿਆ ਨਹੀਂ, ਕੱਲ ਤਾਂ ਮੈਂ ਇੱਥੇ ਹੀ ਲੱਗਾ ਹੋਇਆ। ਤੁਹਾਡਾ ਇਲਾਕਾ ਕਿਹੜਾ? ਉਧਰ ਪਾਣੀ ਆ ਗਿਆ? ਨਹੀਂ, ਉੱਧਰ ਪਿੱਛੇ ਥੋੜਾ ਜਿਹਾ। ਤੁਹਾਡਾ ਕਿਹੜਾ ਪਿੰਡ ਆ? ਸਾਡਾ ਪਿੰਡ ਬੂਵੇਲੀ। ਬੂਵੇਲੀਆਂ। ਤੇ ਇਹ ਬੂਵੇਲੀਆਂ ਪਿੰਡ ਜਿਹੜਾ ਇਹ ਤਾਂ ਮਾਝੇ 'ਚ ਆ ਗਿਆ? ਨਹੀਂ, ਠਾੜ ਅੱਧਾ ਮਾਝੀ। ਠਾੜ ਵਾਲੇ ਪਾਸੇ ਪਾਣੀ ਆ ਗਿਆ ਤੁਹਾਡੀਆਂ ਜ਼ਮੀਨਾਂ 'ਚ? ਆ ਗਿਆ। ਆ ਨਹੀਂ, ਆਪਣੀ ਜ਼ਮੀਨ ਤੋਂ ਪਿੱਛੇ ਆ। ਅੱਛਾ। ਕੁੱਤੀ ਵਾਲਾ ਸਾਈਡ ਘੜੋਮ ਸਾਰੀ ਉਹ ਸਾਰੇ ਫਿਰ ਗਿਆ ਪਾਣੀ। ਕਿੰਨੇ ਫੁੱਟ ਪਾਣੀ ਉਧਰ ਹੈਗਾ? ਪਾਣੀ ਉਧਰ ਤੇ ਡੋਬੂਗਾ। ਤੇ ਜਿਹੜਾ ਬੰਨ ਟੁੱਟਾ ਹੈ ਉਹ ਬੰਨ ਦੇ ਉੱਤੇ ਜੇ ਹੁਣ ਗੱਲ ਕਰੀਏ, ਪਾਣੀ ਠਹਿਰ ਗਿਆ ਕਿ ਪੂਰਾ ਤੇਜ਼ ਵਗ? ਤੇਜ਼ ਥੋੜਾ ਜਿਹਾ ਮੀਡੀਅਮ ਹੋਇਆ ਵਾ ਪਾਣੀ ਚੱਲ। ਜੇ ਰਾਤ ਨੂੰ ਆਖੀ ਜਾਂਦੇ ਵੀ ਰਾਤ ਨੂੰ ਹੋਰ ਪਾਣੀ ਆਉਣ ਦੀ ਝਾਕ ਹੈਗੀ ਆ, ਤੇ ਜੇ ਹੋਰ ਪਾਣੀ ਆਉਂਦਾ ਤਾਂ ਫਿਰ ਥੋੜਾ ਜਿਹਾ ਹੋਰ ਰਿਸਕ ਵੱਧਦਾ। ਹੋਰ ਰਿਸਕ ਵੱਧਦਾ। ਸੋ ਸਾਡੇ ਨਾਲ ਕੋਈ ਹੋਰ ਨੌਜਵਾਨ ਵੀ ਨੇ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਆ। ਵਧੀਆ ਜੀ, ਆ ਜਾਓ। ਹਾਂ, ਮੰਡੀਆਂ ਦੇ ਵਿੱਚ ਕਣਕ ਆਉਂਦੀ, ਝੋਨਾ ਆਉਂਦਾ ਹੈ ਜੀ, ਤੇ ਆਹ ਮਿੱਟੀ ਦੀਆਂ ਬੋਰੀਆਂ। ਦੇਖੋ ਅੱਜ ਹਾਲਾਤ ਇਹੋ ਜਿਹੇ ਨੇ ਵੀ ਅੱਜ ਇਹਨਾਂ ਨੂੰ ਮਤਲਬ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਹੈ। ਹਾਂ, ਕਾਰਨ ਕੀ ਹੈ ਵੀ ਤੁਸੀਂ ਵੇਖ ਰਹੇ ਹੋ ਵੀ 4 ਸਫੇਰਿਓਂ ਬੰਨ ਜਿਹੜੇ ਨੇ ਉਹ ਡਿੱਗ ਰਹੇ ਨੇ। ਪਾਣੀ ਲੋੜ ਤੋਂ ਜ਼ਿਆਦਾ ਹੈ ਕਿਉਂਕਿ ਦਰਿਆਵਾਂ ਦੀ ਕੰਪੈਸਿਟੀ ਹੈ। ਪੰਜਾਬ ਨੂੰ ਪਾਣੀ ਦੀ ਹਿੱਸੇਦਾਰੀ ਚੋਂ ਬਾਹਰ ਕੱਢਿਆ ਵੀ ਪੰਜਾਬ ਤੋਂ ਪੁੱਛਿਆ ਹੀ ਨਹੀਂ ਜਾ ਰਿਹਾ ਵੀ ਕਿੰਨਾ ਕੁ ਪਾਣੀ ਆਵੇ, ਕਿੰਨਾ ਕੁ ਪਾਣੀ ਆਵੇ। ਹਾਂਜੀ, ਇਹ ਮਤਲਬ ਸੈਂਟਰ ਦੀ ਮਰਜ਼ੀ ਹੈ ਪਾਣੀ ਛੱਡਣਾ ਹੈ, ਸੈਂਟਰ ਦੀ ਮਰਜ਼ੀ ਪਾਣੀ ਨਹੀਂ ਛੱਡਣਾ। ਬਿਲਕੁਲ ਬਿਲਕੁਲ ਉਹੀ ਹੈ। ਸੈਂਟਰ ਚਾਹੁੰਦਾ ਵੀ ਇਹ ਨਹੀਂ ਵੀ ਸੋਚੋ ਵੀ ਤੁਹਾਡੀਆਂ ਮੰਡੀਆਂ ਦੀ ਮੈਂ ਫਸਲ ਬਰਬਾਦ ਕਰ ਸਕਦੇ, ਇਹ ਤੁਹਾਡੇ ਖੇਤਾਂ 'ਚ ਖੜੀ ਫਸਲ ਵੀ ਬਰਬਾਦ ਹੋ ਸਕਦੀ ਹੈ। ਸੋ ਦਰਿਆ ਮਤਲਬ ਉਸ ਤਰੀਕੇ ਨਾਲ ਖਾਲੇ ਨਹੀਂ ਸੀ ਗਏ। ਜਿਹੜੇ ਬੰਨ ਨੇ ਇਹ ਮਤਲਬ ਲੋਕਾਂ ਵੱਲੋਂ ਪਹਿਲਾਂ ਲੋਕਾਂ ਦੀਆਂ ਮਾਲਕੀਆਂ 'ਚ ਵੱਜੇ ਨੇ। ਜੇ ਲੋਕੀ ਕਹਿਣ ਵੀ ਇਹ ਉਧਰੋਂ ਘੁਮਾ ਲਓ ਇਸ ਵਾਰ। ਹਾਂ, ਇਹ ਬੰਨ ਲੋਕਾਂ ਦੇ ਮਤਲਬ ਲੋਕਾਂ ਦੀ ਮਾਲਕੀ 'ਚ ਵੱਜੇ ਹੋਏ ਨੇ। ਅੱਛਾ ਜੀ। ਤੇ ਇਹ ਰੇਤਾ ਦੇ ਵੱਜੇ ਹੋਏ ਨੇ। ਤੇ ਰੇਤਾ ਦਾ ਤੁਹਾਨੂੰ ਪਤਾ ਜਦੋਂ ਪਾਣੀ ਦਾ ਵਹਾਅ ਹੋਵੇ ਰੇਤਾ ਨੂੰ ਖੋਰ ਦਿੰਦਾ। ਆਪਾਂ ਆ ਮੋਟਰ ਦਾ ਨੱਕਾ ਬੰਨੀਏ ਤੇ ਇੱਕ ਮਿੱਟੀ ਦਾ ਵੱਜਾ ਹੋਵੇ ਉਹ ਕੁਝ ਦਿਨ ਕੱਢ ਜਾਂਦਾ। ਇੱਕ ਰੇਤਾ ਵਾਲਾ ਜਿਹੜਾ ਹੁੰਦਾ ਨੱਕਾ ਉਹ ਖੁਰ ਜਾਂਦਾ। ਸੋ ਅੱਜ ਪਾਣੀ ਲੋੜ ਤੋਂ ਜ਼ਿਆਦਾ ਸੀ ਤੇ ਬੰਨਾਂ ਤੋਂ ਮਤਲਬ ਉਛਲਣ ਦਾ ਯਤਨ ਕੀਤਾ। ਬੰਨ ਤੇ ਬੜੇ ਦਿਨਾਂ ਦੇ ਰਿਸਣ ਡਏ ਸੀ, ਲੋਕਾਂ ਨੇ ਬੜਾ ਬਚਾਉਣ ਦਾ ਯਤਨ ਕੀਤਾ, ਪਰ ਅੱਜ ਫਸਲਾਂ ਵੀ ਰੁੜ ਗਈਆਂ, ਅੱਜ ਪਸ਼ੂ ਵੀ ਰੁੜ ਗਏ, ਅੱਜ ਘਰ-ਬਾਰ ਰੁੜ ਗਏ। ਲੋਕ ਇੱਕ ਪਾਸੇ ਸਰਕਾਰ 76ਵੀਂ ਵਰ੍ਹੇਗੰਢ ਮਨਾ ਰਹੀ ਹੈ, ਆਜ਼ਾਦੀ ਦਿਵਸ ਮਨਾ ਰਹੀ ਹੈ। ਇੱਕ ਪਾਸੇ ਲੋਕ ਅੱਜ ਕਹਿੰਦੇ ਦੁਬਾਰਾ ਸਾਨੂੰ 47 ਚੇਤੇ ਆ ਗਈ ਹੈ, ਘਰੋਂ ਬੇਘਰ ਹੋਏ ਫਿਰਦੇ ਆ। ਰੋਡ ਤੇ ਦੇਖਿਆ ਜੇ ਲੋਕ ਘਰਾਂ ਦੇ ਮਾਲਕ, ਮਕਾਨਾਂ ਦੇ ਮਾਲਕ, ਜ਼ਮੀਨਾਂ ਸੜਕਾਂ ਤੇ ਬੈਠੇ ਨੇ, ਘਰੋਂ ਬੇਘਰ ਹੋ ਕੇ ਪਰਿਵਾਰ ਆਪਦੀਆਂ ਜਵਾਨ ਧੀਆਂ ਨੂੰ ਲੈ ਕੇ ਬੈਠੇ ਨੇ। ਤੇ ਜਿੱਦਣ ਮਤਲਬ ਤੁਸੀਂ ਸੇਵਾ ਕਰੋਗੇ ਕਰੋਨਾ ਟਾਈਮ ਦੇ ਵਿੱਚ, ਭਾਵੇਂ ਤੁਸੀਂ ਆਕਸੀਜਨ ਦੇ ਲੰਗਰ ਲਾ ਦਿਓ, ਘਰਾਂ 'ਚ ਲੰਗਰ ਪਹੁੰਚਾ ਦਿਓ, ਉਦੋਂ 4 ਦਿਨ ਤੁਹਾਡੀ ਸਿਫਤ ਹੋਣੀ, ਫਿਰ ਤੁਹਾਡੀ ਲੋੜ ਹੈ। ਜਦੋਂ ਲੋੜ ਹੁੰਦੀ ਹੈ ਉਦੋਂ ਤੁਹਾਡੀ 4 ਦਿਨ ਸਿਫਤ। ਤੇ ਆਹ ਹੁਣ ਵੇਖੋ ਸਾਰੇ ਜਿਹੜੇ ਆਪਣੀਆਂ ਜਿੰਦ ਜਾਨ ਲਾ ਰਹੇ ਨੇ। ਸਮਾਂ ਬੜਾ ਕੀਮਤੀ ਹੁੰਦਾ ਵੀਰ ਜੀ, ਘਰੋਂ ਘਰ-ਬਾਰ ਛੱਡ ਕੇ। ਮੈਂ ਜਿੰਨੀਆਂ ਬੀਬੀਆਂ ਨੂੰ ਪੁੱਛਿਆ ਨਾ ਜਾਂ ਬੰਦਿਆਂ ਨੂੰ, ਵੀਰਾਂ ਨੂੰ ਪੁੱਛਿਆ, ਤੇ ਉਹਨਾਂ ਨੇ ਕਿਹਾ ਕਿ ਅਸੀਂ ਫਲਾਣੇ ਪਿੰਡੋਂ ਆਏ, ਅਸੀਂ ਫਲਾਣੇ ਪਿੰਡੋਂ ਆਏ। ਉਹ ਮਾਝੇ ਦੇ ਲੋਕ ਨੇ, ਉਹਨਾਂ ਦਾ ਤਾਂ ਡੁੱਬਿਆ ਹੀ ਕੁਛ ਨਹੀਂ, ਤੇ ਫਿਰ ਵੀ ਵੇਖੋ ਜੁਝਾਰੂ ਕੌਮ ਲੱਗੀ ਹੋਈ ਆ। ਬਸ ਇਹ ਕੌਮ ਸਾਡਾ ਸਿਧਾਂਤ ਹੀ ਹੈ ਨਾ, ਸਾਡੇ ਖੂਨ 'ਚ ਹੀ ਹੈ। ਸਾਡੇ ਗੁਰੂ ਸਾਹਿਬ ਨੇ ਕਿਹਾ ਵੀ ਉਹ ਜਿਵੇਂ ਸਿੱਖ ਦੀ ਪਰਿਭਾਸ਼ਾ ਦੁਖੀਏ ਲਈ ਦਾਰੂ ਹੈ, ਡਾਢੇ ਲਈ ਪਾਰੂ। ਇਹ ਦੁਖੀਏ ਲਈ ਦਵਾਈ ਬਣ ਜਾਂਦਾ। ਅੱਜ ਮਲਮ ਦਾ ਕੰਮ ਕਰਨ ਦੇ ਨੇ ਇਹ ਜਿੰਨੇ ਵੀ ਵੀਰ ਨੇ, ਇਹਨਾਂ ਨੇ ਇਹ ਸੋਚਿਆ ਵੀ ਸਾਨੂੰ ਅਕਾਲ ਪੁਰਖ ਨੇ ਵੰਡਣ ਵਾਲਿਆਂ 'ਚ ਰੱਖਿਆ। ਬਿਲਕੁਲ ਜੀ, ਵੇਖੋ ਆਮ ਬੰਦਾ ਤੇ ਜਿਹੜਾ 8 ਘੰਟੇ ਕੰਮ ਕਰਦਾ ਹੈ, ਇਹ ਨਹੀਂ ਪਤਾ ਵੀ 16 ਘੰਟੇ ਟਰੈਕਟਰ ਆਪਣੇ ਲੈ ਕੇ ਆ ਰਹੇ ਨੇ। ਵੇਖੋ ਹਾਲਾਂਕਿ ਇਹ ਉਹ ਵੀਰ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ, ਘਰ ਰੁੜ ਗਏ ਨੇ, ਪਰ ਲੱਖਾਂ ਦੇ ਟਰੈਕਟਰ ਇੱਥੋਂ ਭਰ ਕੇ ਤੇ ਫਿਰ ਉਹ ਢਾਇਆਂ ਥਾਣੀ ਕੱਢ ਦੇਣੇ। ਤੇ ਫਿਰ ਉਹ ਦਰਿਆ ਦੇ ਵਿੱਚ ਕੱਲ ਇੱਕ ਟਿੱਪਰ ਪਲਟ ਗਿਆ। ਪਲਟਿਆ ਦੇਖਿਆ ਸੀ। ਟਰੈਕਟਰ ਦਾ ਵੀ ਰਿਸਕ ਲੈ ਰਹੇ ਨੇ, ਆਪਣੀ ਜਿੰਦ ਜਾਨ ਦਾ ਵੀ ਰਿਸਕ ਲੈ ਰਹੇ ਨੇ। ਸੋ ਇਹਨਾਂ ਦੀ ਜਿੰਦ ਜਾਨ ਦਾ ਮੁੱਲ ਕਿੰਨਾ ਪੈਂਦਾ? ਸਿਰਫ 4 ਲੱਖ ਰੁਪਈਆ ਜੀ। ਆ ਦੀਨੇ ਕੇ ਤੋਂ ਵੀਰ ਇੱਕ ਡੁੱਬ ਗਿਆ, ਆਲੇ ਵਾਲੇ ਤੋਂ 2 ਡੁੱਬ ਗਏ, ਤੇ 4 ਲੱਖ ਰੁਪਈਆ ਮੁੱਲ ਪਾਇਆ। ਤੇ ਇਹ ਆ 4 ਲੱਖ ਦੀਨੇ ਕੇ ਵਾਲੇ ਨੂੰ ਮਿਲਿਆ ਵੀ ਨਹੀਂ। ਇੱਥੇ 2-4 ਹੈ ਨੇ ਵੀਰ ਗੁੱਸਾ ਕਰਦੇ ਨੇ ਵੀ ਤੁਸੀਂ ਕਿਉਂ ਬੋਲਦੇ ਜੀ, ਵੀ ਇਹ ਸਰਕਾਰ ਦੇ। ਵੇਖੋ ਗੱਲ ਹੈ ਨਹੀਂ, ਉਹ ਤਾਂ ਉਹਨਾਂ ਦਾ ਹੱਕ ਆ, ਅਸੀਂ ਸਾਨੂੰ ਤਾਂ ਨਹੀਂ ਪੈਸੇ ਮਿਲਦੇ। ਬਿਲਕੁਲ ਉਹਨਾਂ ਦਾ ਹੱਕ ਆ। ਦੇਖੋ ਜੇ ਲਾਲਜੀਤ ਭੁੱਲਰ ਸਾਹਿਬ ਨੇ ਕੋਈ ਕੰਮ ਕੀਤਾ ਤੇ ਅਸੀਂ ਉਹ ਵੀ ਵਿਖਾਇਆ,
ਤੇ ਜੇ ਕੋਈ ਦੂਜੇ ਨੇ ਕੀਤਾ ਉਹ ਵੀ ਵਿਖਾਇਆ। ਦੋ ਚਾਰ ਤੁਹਾਨੂੰ ਪਤਾ ਫਿਰ ਵਿੱਚੋਂ ਕੋਈ ਗੁੱਸਾ ਮਨਾਉਣ ਵਾਲੇ ਵੀ ਹੁੰਦੇ ਨੇ ਵੀ ਕਿਉਂ ਗੱਲ ਕਰਦੇ ਨੇ। ਸੋ ਪਰ ਇਹ ਆ ਵੀ ਅਸੀਂ ਇਹ ਕਹਿੰਦੇ ਵੀ ਜਿਹੜੇ ਸੰਤ ਮਹਾਂਪੁਰਖ ਕੰਮ ਕਰਦੇ ਨਾ ਉਹਨਾਂ ਦਾ ਅੱਗੇ ਆਉਣਾ ਚਾਹੀਦਾ। ਹਾਂ ਬਿਲਕੁਲ ਬਿਲਕੁਲ। ਦੇਖੋ ਜਿਨ੍ਹਾਂ ਨੇ ਕੰਮ ਕੀਤਾ ਨਾ ਹੁਣ ਬਾਬਾ ਸੁੱਖਾ ਸਿੰਘ ਨੂੰ ਆਪਾਂ ਅੱਖਾਂ ਤੋਂ ਪਰੇ ਕਿਵੇਂ ਕਰ ਦਿਆਂਗੇ। ਹਾਂਜੀ ਹਾਂਜੀ। 6ਵਾਂ ਪੁਲ ਬੰਨਣ ਡਏ ਨੇ। ਬਿਲਕੁਲ ਜੀ ਬੰਨ। ਹਾਂਜੀ ਉਹ ਦਾਰੇ ਵਾਲਾ ਉਹਨਾਂ ਬੰਨਿਆ, ਬਾਊਪੁਰ ਵਾਲਾ ਉਹਨਾਂ ਬੰਨਿਆ, ਮੁੱਠਿਆਂ ਵਾਲੇ ਪਾਸੇ ਵੀ ਕੋ ਬੰਨਿਆ, ਮੁੱਠਿਆਂ ਵਾਲਾ ਉਹਨਾਂ ਬੰਨਿਆ, ਇੱਧਰ ਆਪਣਾ ਘੜਕੇ ਵਾਲੇ ਪਾਸੇ ਉਹਨਾਂ ਬੰਨਿਆ। ਸਰਕਾਰਾਂ ਤੋਂ ਮੈਨੂੰ ਲੱਗਦਾ ਵੀ ਸਰਕਾਰਾਂ ਦੇ ਬਰਾਬਰ ਕੰਮ ਜਿਹੜਾ ਹੈਗਾ ਉਹ ਸਾਡੇ ਮਹਾਂਪੁਰਖ ਕਰ ਦਿੰਦੇ, ਬਾਬੇ ਕਾਰਸੇ ਵਾਲੇ ਕਰ ਦਿੰਦੇ। ਸਰਕਾਰ ਚਾਹੇ ਤਾਂ ਕੀ ਕੋਈ ਨਹੀਂ ਕਰ ਸਕਦੀ ਵੀ ਜੀ। ਸਰਕਾਰੀ ਮਸ਼ੀਨਰੀ ਹੈ, ਰਾਤੋਂ ਰਾਤ ਵੱਡੇ ਵੱਡੇ ਬ੍ਰਿਜ ਖੜੇ ਕੀਤੇ ਜਾ ਸਕਦੇ ਨੇ, ਨਹਿਰਾਂ ਦੇ ਉੱਪਰ ਪੁਲ ਬਣਾਏ ਜਾ ਸਕਦੇ ਨੇ। ਹਾਂਜੀ ਹਾਂਜੀ। ਸਰਕਾਰੀ ਮਸ਼ੀਨਰੀ ਬਹੁਤ ਹੈ। ਦੇਖੋ ਹਾਂਜੀ ਵੀ ਸਰਕਾਰੀ ਮਸ਼ੀਨਰੀ ਹੈ, ਸਰਕਾਰ ਵਾਸਤੇ ਕਿਹੜਾ ਔਖਾ ਹੁੰਦਾ। ਹਾਂਜੀ ਹਾਂਜੀ। ਪਰ ਇਹ ਹੈ ਵੀ ਸੰਤ ਮਹਾਂਪੁਰਖ ਜੱਦੋ ਜਹਿਦ ਕਰ ਰਹੇ ਨੇ ਆਪਣੇ ਤੌਰ ਤੇ। ਬਾਬਾ ਜੀ ਮਾਫ ਕਰਨਾ ਬਾਬਾ ਜੀ, ਮੰਡੀ 'ਚ ਤਾਂ ਕਣਕ ਝੋਨਾ ਆਉਂਦਾ ਹੈ ਤੇ ਆ ਕਿਹੜੀ ਫੋਰਸ ਲਾ ਲਈ ਜੇ ਮਿੱਟੀ ਦੀਆਂ ਬੋਰੀਆਂ ਭਰੀ ਜਾਂਦੀ। ਵਾਹਿਗੁਰੂ ਦੇ ਝੋਨੇ ਦੀ ਤਾਂ ਹੁਣ ਬੁਨਿਆਦ ਕੋਈ ਰਹਿ ਨਹੀਂ ਗਈ। ਹਾਂਜੀ। ਝੋਨਾ ਦੇ ਜ਼ਿਮੀਂਦਾਰ ਭਰਾ ਜਿਹੜੇ ਆ ਇਹ ਮਾਰਦੇ ਮਾਰੇ ਕਈ ਸਾਲ ਨਹੀਂ ਉੱਠੇ। ਬਿਲਕੁਲ ਜੀ ਬਿਲਕੁਲ। ਕਿ ਜੋ ਕਿ ਉਹਨਾਂ ਨੂੰ ਤਾਂ ਜ਼ਮੀਨਾਂ ਹੀ ਆਪਦੀਆਂ ਲੱਭਣੀਆਂ ਹੁਣ ਔਖੀਆਂ ਜਾਣੀਆਂ ਵੀ ਸਾਡੀ ਜ਼ਮੀਨ ਹੈ ਕਿੱਥੇ ਆ, ਉਹਦੀ ਮਿੰਤੀ ਕਿਵੇਂ ਕਰਨਗੇ ਬਾਬਾ ਜੀ? ਉਹਦੀ ਨਾ ਤੇ ਕੋਈ ਵਾਹਿਗੁਰੂ ਮਿੰਤੀ ਆ ਤੇ ਨਾ ਕੋਈ ਐਸ ਵਾਰ ਤੋਂ ਰੋਟੀ ਤੋਂ ਵੀ ਹੱਥ ਰੋਕ।